ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 25 ਸਤੰਬਰ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਜ਼ਰਾ ਕਾਊਂਟਡਾਊਨ ਦੀ ਗੱਲ ਕਰ ਲਈਏ। 65 ਡੇਜ਼ 65 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਦੂਜੀ ਰਿਟਾਇਰਮੈਂਟ ਤੇ ਨਵੇਂ ਆਰਮੀ ਚੀਫ ਦੇ ਆਉਣ 'ਚ। ਪਰ ਆਰਮੀ ਚੀਫ ਸਾਹਿਬ ਵੀ ਬੁੱਕਲ ਮਾਰ ਕੇ ਬਾਹਰ ਆ ਕੇ ਬੈਠੇ ਨੇ। ਉਹ ਆਉਂਦੇ ਨੇ ਮੇਰੀ ਬੁੱਕਲ ਵਿੱਚ ਚੋਰ। ਗੱਲ ਤਾਂ ਤੁਸੀਂ ਸੁਣੀ ਹੈ, ਇੱਥੇ ਬੁੱਕਲ 'ਚ ਕਿਹੜਾ ਚੋਰ ਹੈ ਇਹ ਤੁਹਾਨੂੰ ਪਤਾ ਹੈ, ਕਿਉਂਕਿ ਨਵਾਜ਼ ਸ਼ਰੀਫ ਸਾਹਿਬ ਵੀ ਮੁਲਕ ਤੋਂ ਬਾਹਰ ਆ ਕੇ ਕਿਸੇ ਨਾ ਕਿਸੇ ਬਹਾਨੇ ਨਾਲ ਬੁੱਕਲ ਮਾਰ ਕੇ ਬੈਠੇ ਨੇ, ਤੁਹਾਨੂੰ ਵੀ ਪਤਾ ਹੀ ਹੈ। ਔਰ ਤੁਹਾਨੂੰ ਇਹ ਗੱਲ ਸਭ ਤੋਂ ਪਹਿਲਾਂ ਦੱਸੀ ਵੀ ਅਸੀਂ ਸੀ ਕਿ ਮੀਆਂ ਸਾਹਿਬ ਨੇ ਅਸੀਂ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਕਿ ਮੀਆਂ ਸਾਹਿਬ ਨੇ ਇੱਥੋਂ ਉੱਡ ਜਾਣਾ। ਸਾਡੀ ਖਬਰ ਫਿਰ ਦਰੁਸਤ ਨਿਕਲੀ। 5-7 ਦਿਨਾਂ ਬਾਅਦ ਮੀਆਂ ਸਾਹਿਬ ਉੱਡ ਗਏ ਤੇ ਸਾਰੇ ਲੋਕ ਹੈਰਾਨ ਹੋਏ। ਜਿਸ ਵੇਲੇ ਅਸੀਂ ਖਬਰ ਦਿੱਤੀ ਸੀ ਐਵੇਂ ਕਈਆਂ ਨੇ ਸਾਡਾ ਮਜ਼ਾਕ ਉਡਾਇਆ, ਕਈਆਂ ਆਖਿਆ ਐਵੇਂ ਮਾਰਨ ਡਏ ਨੇ ਗਿੱਲ ਸਾਹਿਬ, ਕਿੱਥੋਂ ਮੀਆਂ ਨਵਾਜ਼ ਸ਼ਰੀਫ ਕਿੱਥੋਂ ਜਾਂਦਾ ਹੈ, ਧੀ ਉਹਨਾਂ ਦੀ ਚੀਫ ਮਿਨਿਸਟਰ ਹੈ, ਭਰਾ ਉਹਨਾਂ ਦਾ ਪ੍ਰਾਈਮ ਮਿਨਿਸਟਰ ਹੈ, ਉਹ ਕਿਉਂ ਜਾਣਗੇ। ਲੇਕਿਨ ਅਸਾਂ ਤੁਹਾਨੂੰ ਦੱਸਿਆ ਸੀ ਵੀ ਇਹ ਚਿੜੀਆਂ ਦਾ ਚੰਬਾ ਇਹਨਾਂ ਉੱਡ ਜਾਣਾ। ਬਹਰਹਾਲ ਉਹ ਹੁਣ ਬੁੱਕਲ ਮਾਰ ਕੇ ਬੈਠੇ ਨੇ, ਉਦੋਂ ਵਾਪਸ ਜਾਣਗੇ। ਹੋ ਸਕਦਾ ਅਗਲੇ ਹਫ਼ਤੇ ਚਲੇ ਜਾਣ, 2 ਦਿਨ 4 ਦਿਨ, ਹੋ ਸਕਦਾ 2 ਮਹੀਨੇ ਨਾ ਜਾਣ। ਉਦੋਂ ਜਾਣਗੇ ਜਿਸ ਵੇਲੇ ਫੀਲਡ ਮਾਰਸ਼ਲ ਨਾਲ ਗੱਲਾਂ ਸਾਰੀਆਂ ਤੈਅ ਹੋ ਜਾਣਗੀਆਂ। ਫੀਲਡ ਮਾਰਸ਼ਲ ਸਾਹਿਬ ਨੂੰ ਇਹਨਾਂ ਆਰਮੀ ਚੀਫ 'ਤੇ ਲਾ ਛੜਿਆ ਸੀ। ਫੀਲਡ ਮਾਰਸ਼ਲ ਸਾਹਿਬ ਲੇਕਿਨ ਆਪਣੀ ਚਾਦਰ ਤੋਂ ਪੈਰ ਬਾਹਰ ਕੱਢ ਬੈਠੇ ਨੇ। ਉਹਨਾਂ ਨੇ ਇਹਨਾਂ ਨੂੰ ਵੀ ਦਗੜ ਮਗੜ ਕੇ ਰੱਖ ਲਿਆ, ਬਲਕਿ ਦੂਸਰੇ ਲਫ਼ਜ਼ਾਂ ਦੇ ਵਿੱਚ ਦਰੜ ਫਰੜ ਕਰ ਦਿੱਤੀ ਹੈ। ਜਿਵੇਂ ਪੂਰਾ ਚੌਲ ਜਿਹੜਾ ਹੁੰਦਾ ਨਾ, ਉਹਦਾ ਮੁੱਲ ਹੋਰ ਹੁੰਦਾ, ਅਤੇ ਜਦੋਂ ਉਸ ਚੌਲ ਨੂੰ ਭੰਨ ਦਈਏ ਜਾਂ ਉਹ ਭੱਜਿਆ ਜਾਏ ਕਿਸੇ ਵੀ ਵਜ੍ਹਾ ਤੋਂ, ਹਾਲਾਤ ਦੀ ਵਜ੍ਹਾ ਤੋਂ, ਕਿਸੇ ਵੀ ਤਰ੍ਹਾਂ ਉਹ ਟੁੱਟ ਜਾਏ, ਅਤੇ ਫਿਰ ਉਹ ਟੋਟੇ ਦੇ ਚੌਲ ਦਾ ਜਿਹੜਾ ਰੇਟ ਹੈ ਉਹ ਹੋਰ ਹੀ ਹੁੰਦਾ। ਐਵੇਂ ਹੀ ਕੱਪੜਾ ਥਾਨ ਨਾਲ ਵੱਜਿਆ ਹੋਵੇ ਤਾਂ ਉਹਦਾ ਰੇਟ ਹੋਰ ਹੈ, ਅਤੇ ਜਦੋਂ ਉਹ ਕੱਟ ਪੀਸ 'ਚ ਆ ਜਾਏ ਤਾਂ ਉਹਦਾ ਰੇਟ ਹੋਰ ਹੁੰਦਾ ਹੈ। ਜਿਹੜੇ ਫੀਲਡ ਮਾਰਸ਼ਲ ਸਾਹਿਬ ਨੇ ਉਹਨਾਂ ਨੂੰ ਨਵਾਜ਼ ਸ਼ਰੀਫ ਸਾਹਿਬ ਨੇ ਲਾਇਆ ਤੇ ਸੀ ਆਰਮੀ ਚੀਫ ਲੱਗਣ ਤੋਂ ਬਾਅਦ ਫੀਲਡ ਮਾਰਸ਼ਲ ਸਾਹਿਬ ਨੇ ਸ਼ਰੀਫ ਟੱਬਰ ਨੂੰ ਕੱਟ ਪੀਸ ਬਣਾ ਦਿੱਤਾ। ਉਹਨਾਂ ਨੂੰ ਮੇਨ ਬਾਸਮਤੀ ਚੌਲ ਤੋਂ ਫੜ ਕੇ ਟੋਟੇ ਵਾਲਾ ਚੌਲ ਬਣਾ ਦਿੱਤਾ, ਅਤੇ ਹੁਣ ਉਹਨਾਂ ਨੂੰ ਸਮਝ ਨਹੀਂ ਆਉਣ ਡਈ ਵੀ ਕਿਹੜੇ ਪਾਸੇ ਜਾਈਏ। ਨਵਾਜ਼ ਸ਼ਰੀਫ ਸਾਹਿਬ ਤੇ ਵਿਚਾਰੇ ਕਈ ਚਿਰਾਂ ਦੇ ਚਰੋਕਣੇ ਬੁੱਕਲ ਮਾਰ ਕੇ ਬੈਠੇ ਨੇ। ਜੋ ਉਹਨਾਂ ਨਾਲ ਫਾਰਮ 47 ਦੇ ਨਾਂ 'ਤੇ ਕੀਤਾ, ਉਹ ਇਹਨਾਂ ਦੇ ਟੱਬਰ 'ਚ ਇੱਕ ਹੀ ਬੰਦਾ ਠੀਕ ਹੈ। ਮੈਂ ਤੁਹਾਨੂੰ ਬਾਰ-ਬਾਰ ਦੱਸਦਾ ਰਹਿਣਾ ਵੀ ਉਹ ਬੰਦਾ ਬੜਾ ਚੰਗਾ ਹੈ। ਤੁਸੀਂ ਸਾਰੇ ਮੰਨਦੇ ਮੇਰੀ ਗੱਲ ਘੱਟ ਹੀ ਹੋ। ਉਹਦੀ ਵਜ੍ਹਾ ਹੈ ਕਿ ਬਾਜੀ ਮਰੀਮ ਨਾਲ ਜਿਹੜੀ ਤੁਹਾਡੀ ਮੁਖਾਲਫਤ ਹੈ, ਜਿਹੜੀ ਤੁਹਾਡੀ ਨਵਾਜ਼ ਸ਼ਰੀਫ ਸਾਹਿਬ ਨਾਲ ਮੁਖਾਲਫਤ ਹੈ, ਸ਼ਹਿਬਾਜ਼ ਸ਼ਰੀਫ ਨਾਲ, ਉਹਦੇ ਵਿੱਚ ਤੁਸੀਂ ਉਹਨੂੰ ਵੀ ਰਗੜ ਦਿੰਦੇ ਹੋ। ਮੈਂ ਕੈਪਟਨ ਸਫਦਰ ਦੀ ਗੱਲ ਕਰਦਾ, ਉਹ ਮਰਦੇ ਮੋਮਨ ਹੈ ਬੰਦਾ। ਉਹਨੇ ਗੱਲ ਸੱਚੀ ਕੀਤੀ ਹੈ ਵੀ ਇਲੈਕਸ਼ਨ ਇਹ ਲੁੱਟੇ ਗਏ ਨੇ। ਉਹ ਬਾਰ-ਬਾਰ ਆਉਂਦਾ ਵੀ ਇਲੈਕਸ਼ਨ ਲੁੱਟਿਆ, ਬਾਰ-ਬਾਰ ਆਉਂਦਾ ਕਿ ਇਹ ਹਰਾਇਆ ਗਿਆ, ਅਤੇ ਉਹ ਅਸਲ 'ਤੇ ਗੱਲ ਸਿੱਧੀ ਕਰਦਾ ਵੀ ਇਲੈਕਸ਼ਨ ਲੁੱਟ ਲਏ ਨੇ, ਫੀਲਡ ਮਾਰਸ਼ਲ ਨੇ ਲੁੱਟ ਲਏ ਨੇ। ਫੀਲਡ ਮਾਰਸ਼ਲ ਦਾ ਨਾਂ ਨਹੀਂ ਲੈਂਦੇ, ਉਹ ਨਿਸ਼ਾਨੇ 'ਤੇ ਰੱਖਦੇ ਨੇ। ਜ਼ਾਹਿਰ ਹੈ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ, ਉਹਨਾਂ ਨੂੰ ਮਕਸਦ ਇੱਕ ਹੀ ਹੈ, ਗੱਲ ਤਾਂ ਇੱਕੋ ਹੀ ਹੈ। ਅਗਰ ਚੀਫ ਇਲੈਕਸ਼ਨ ਕਮਿਸ਼ਨਰ ਨੇ ਵੀ ਇਲੈਕਸ਼ਨ ਲੁੱਟੇ ਨੇ ਅਤੇ ਕਿਸੇ ਦੇ ਕਹਿਣ 'ਤੇ ਹੀ ਲੁੱਟੇ ਨੇ, ਅਤੇ ਉਹ ਕਿਸੇ ਦੇ ਕਹਿਣ 'ਤੇ ਕੌਣ ਹੈ ਉਹ ਜਿਹਦੇ ਕਹਿਣ 'ਤੇ ਲੁੱਟੇ ਨੇ? ਉਹ ਜ਼ਾਹਿਰ ਹੈ ਫੀਲਡ ਮਾਰਸ਼ਲ ਹੈ, ਉਹਦੇ ਕਹਿਣ 'ਤੇ ਲੁੱਟੇ ਨੇ। ਹੁਣ ਮੁਖਤਸਰ ਗੱਲ ਇਹ ਹੈ ਕਿ ਇਹ ਜਿਹੜਾ ਪੂਰੇ ਚੌਲਾਂ ਨੂੰ ਟੋਟਾ ਬਣਾ ਛੱਡਿਆ ਇਹਨਾਂ ਨੇ, ਮਤਲਬ ਕਿ ਫੀਲਡ ਮਾਰਸ਼ਲ ਸਾਹਿਬ ਨੇ ਸ਼ਰੀਫ ਟੱਬਰ ਦੀ ਤਬਾਹੀ ਕਰ ਦਿੱਤੀ ਹੈ। ਨਵਾਜ਼ ਸ਼ਰੀਫ ਸਾਹਿਬ ਨੂੰ ਨਵਾਜ਼ ਸ਼ਰੀਫ ਸਾਹਿਬ ਦੇ ਉੱਤੇ ਕੋਈ ਮੱਖੀ ਬੈਠੀ ਹੋਵੇ ਨਾ, ਅਤੇ ਉਹਨਾਂ ਦਾ ਹੱਥ ਗਾਂਹ ਪਿਛਾਂ ਹੋਵੇ, ਅਤੇ ਕੋਈ ਬੰਦਾ ਹੁਣ ਮੱਖੀ ਨਹੀਂ ਉਡਾਉਂਦਾ। ਐਡੇ ਇਕੱਲੇ ਹੋ ਗਏ ਨੇ। ਮਤਲਬ ਤੁਸੀਂ ਇਹ ਹਿਸਾਬ ਲਾ ਲਓ ਵੀ ਉਹ ਜਿੱਥੇ ਹਸਪਤਾਲ ਦੇ ਵਿੱਚ ਦਾਖਲ ਨੇ ਨਾ, ਉੱਥੇ ਉਹਨਾਂ ਦੇ ਲਾਗੇ ਸਰਕਾਰੀ ਮੁਲਾਜ਼ਮ ਬੈਠਾ ਹੈ ਇਸ ਵੇਲੇ, ਜਿਹੜੀ ਸਾਡੀ ਇਤਲਾਹ ਹੈ। ਉੱਥੇ ਕੋਈ ਪਾਰਟੀ ਦਾ ਪੈਂਚ ਨਹੀਂ ਬੈਠਾ, ਕੋਈ ਬੰਦਾ ਉਹਨਾਂ ਦਾ ਪਤਾ ਵੀ ਨਹੀਂ ਲੈਣ ਜਾ ਰਿਹਾ। ਉਹਨਾਂ ਦੇ ਲਾਗੇ ਹੁਣ ਲੋਕੀ ਲੱਗਦੇ ਹੀ ਕੋਈ ਨਹੀਂ। ਉਹਨਾਂ ਨੂੰ ਬਸ ਬੰਦੇ ਨੂੰ ਆਉਂਦੇ ਨੇ ਵੀ ਬਸ ਬਾਬਾ ਜੀ ਹੁਣ ਫਾਰਗ ਹੋ ਗਏ ਨੇ। ਉਸ ਤਰੀਕੇ ਨਾਲ ਨਵਾਜ਼ ਸ਼ਰੀਫ ਸਾਹਿਬ ਨੂੰ ਇਹਨਾਂ ਨੇ ਫਾਰਗ ਕਰ ਛੱਡਿਆ। ਇਸ ਗੱਲ ਵਾਲੇ ਪਾਸੇ ਭਾ ਕੈਪਟਨ ਸਫਦਰ ਅਕਸਰ ਇਸ਼ਾਰੇ ਕਰਦਾ ਹੈ ਵੀ ਬੰਦੇ ਦੇ ਪੁੱਤਰ ਬਣ ਜਾਓ, ਇਹ ਕੰਮ ਨਵਾਜ਼ ਸ਼ਰੀਫ ਸਾਹਿਬ ਨਾਲ ਨਾ ਕਰੋ, ਸਾਡਾ ਲੀਡਰ ਹੈ। ਲੇਕਿਨ ਇਹ ਸੁਣਦੇ ਕੋਈ ਨਹੀਂ ਸਾਰੇ। ਬਹਰਹਾਲ ਨਵਾਜ਼ ਸ਼ਰੀਫ ਸਾਹਿਬ ਵੀ ਬੁੱਕਲ ਮਾਰ ਕੇ ਬਾਹਰ ਬੈਠੇ ਨੇ। ਉਹਨਾਂ ਨੂੰ ਵੱਟ ਇਹੀ ਹੈ ਵੀ ਸਾਨੂੰ ਕੱਟ ਪੀਸ ਬਣਾ ਦਿੱਤਾ ਹੈ, ਸਾਨੂੰ ਟੋਟੇ ਵਾਲਾ ਚੌਲ ਬਣਾ ਦਿੱਤਾ ਹੈ, ਅਤੇ ਫੀਲਡ ਮਾਰਸ਼ਲ ਨੂੰ ਵੀ ਪਤਾ ਮੈਂ ਇਹਨਾਂ ਨਾਲ ਕੀ ਕੀਤਾ। ਹੁਣ ਨਵਾਜ਼ ਸ਼ਰੀਫ ਸਾਹਿਬ ਚਾਹੁੰਦੇ ਨੇ ਵੀ ਐਕਸਟੈਂਸ਼ਨ ਤਾਂ ਦੇਣੀ ਪੈਣੀ ਹੈ, ਫਸੇ ਹੈ। ਪਰ ਜੇ ਸਪੀਡ ਨਾਲ ਫੀਲਡ ਮਾਰਸ਼ਲ ਲੀਹਾਂ ਭੰਨਦਾ ਜਾ ਰਿਹਾ ਹੈ, ਅਗਰ ਅਸੀਂ ਐਕਸਟੈਂਸ਼ਨ ਦੇ ਦਿੱਤੀ ਤਾਂ ਸਾਡਾ ਤਾਂ ਤਬਾਹੀ ਫੇਰ ਦੇਗਾ। ਇਸ ਵੇਲੇ ਤਾਂ ਅਸੀਂ ਟੋਟੇ ਵਾਲੇ, ਉਸ ਤੋਂ ਬਾਅਦ ਸਾਡੀ ਫਿਰਨੀ ਨਾ ਬਣਾ ਦੇ ਕਿਤੇ, ਚੌਲਾਂ ਨਾਲ ਹੀ ਬਣਦੀ ਹੈ ਨਾ। ਉਸ ਤੋਂ ਬਾਅਦ ਇਸ ਵੇਲੇ ਤਾਂ ਟੋਟੇ ਵਾਲੇ ਚੌਲ ਚਲੋ ਰਹਿ ਗਏ ਆ, ਸਾਡੀ ਕਿਤੇ ਫਿਰਨੀ ਨਾ ਬਣਾ ਕੱਢਣ ਫੀਲਡ ਮਾਰਸ਼ਲ ਸਾਹਿਬ। ਇਸ ਵਜ੍ਹਾ ਤੋਂ ਹੁਣ ਉਹਨਾਂ ਨੂੰ ਫਿਕਰ ਇਹ ਹੈ ਕਿ ਜੇ ਇਹਨਾਂ ਨੂੰ 2 ਸਾਲ ਦੀ ਦੇਣੀ ਹੈ ਜਾਂ 5 ਸਾਲ ਦੀ ਦੇਣੀ ਹੈ, ਇਹ ਜਿਹੜੀ ਵੀ ਦੇਣੀ ਹੈ ਅਸੀਂ ਐਕਸਟੈਂਸ਼ਨ, ਪਹਿਲਾਂ ਬਾਹਰੋਂ ਕੋਈ ਰਾਜ਼ੋ ਨਿਆਜ਼ ਕਰੀਏ, ਕਿਸੇ ਦੇ ਨਾਲ ਬਹਿ ਕੇ ਕੋਈ ਇਹਨਾਂ ਦੀ ਗਰੰਟੀ ਦੇਵੇ, ਕੋਈ ਪਰਿਆ ਬਾਈਏ, ਫਿਰ ਇਹਨਾਂ ਨੂੰ ਐਕਸਟੈਂਸ਼ਨ ਦਈਏ। ਉਦੋਂ ਤੱਕ ਨਵਾਜ਼ ਸ਼ਰੀਫ ਸਾਹਿਬ ਨੇ ਬੁੱਕਲ ਮਾਰੀ ਰੱਖਣੀ ਹੈ। ਹੁਣ ਫੀਲਡ ਮਾਰਸ਼ਲ ਵੀ ਬਾਹਰ ਆ ਕੇ ਬਹਿ ਕੇ ਬੁੱਕਲ ਮਾਰ ਕੇ ਬਹਿ ਗਿਆ। ਤੁਸੀਂ ਆਖਰੀ ਵਾਰੀ ਫੀਲਡ ਮਾਰਸ਼ਲ ਨੂੰ ਵੇਖਿਆ ਹੋਏਗਾ ਸਾਊਦੀ ਅਰਬ, ਉਦੋਂ ਬਾਅਦ ਫੀਲਡ ਮਾਰਸ਼ਲ ਨਹੀਂ ਨਜ਼ਰ ਆਇਆ। ਫੀਲਡ ਮਾਰਸ਼ਲ UK 'ਚ ਵੀ ਰਹੇ ਨੇ, ਹੁਣ ਅੱਜ ਕੱਲ੍ਹ ਅਮਰੀਕਾ 'ਚ ਵੀ ਨੇ। ਉਹਨਾਂ ਘਾਤ ਲਾਈ ਹੈ ਕਿ ਸ਼ਹਿਬਾਜ਼ ਸ਼ਰੀਫ ਕਿਸੇ ਨੂੰ ਮਿਲਦਾ ਤਾਂ ਨਹੀਂ, ਕਿਤੇ ਮਿਲ ਕੇ ਕਿਤੇ ਮੇਰੀ ਐਕਸਟੈਂਸ਼ਨ ਦੇ ਮਾਮਲੇ ਦੇ ਵਿੱਚ ਕਿਤੇ ਕੰਮ ਖਰਾਬ ਤਾਂ ਨਹੀਂ ਕਰ ਦਿੰਦਾ। ਅਤੇ ਇਹ ਖੈਰ ਮਜ਼ੀਦ ਵੀ ਇਹਦੇ 'ਤੇ ਗੱਲ ਕਰਾਂਗੇ। ਅੱਜ ਜਿਹੜਾ ਟੌਪਿਕ ਅਸੀਂ ਰੱਖਿਆ ਸੀ ਉਹ ਤਾਂ ਸੀ ਸਾਡੇ ਮਿੱਤਰ, ਦੋਸਤ, ਸੱਜਣ
ਸੁਹੇਲ ਵੜਾਇਚ ਸਾਹਿਬ ਤੇ ਖਾਰਿਸ਼। ਤੁਸੀਂ ਸੋਚਣ ਡਏ ਹੋਵੋਗੇ ਖਾਰਿਸ਼ ਅਸੀਂ ਅੰਗਰੇਜ਼ੀ ਦਾ ਆਪਣਾ ਉਰਦੂ ਦਾ ਲਫ਼ਜ਼ ਕਹਿਣ ਡਏ, ਆਹੋ ਪੰਜਾਬੀ ਵੀ ਦੱਸਦੇ ਨੇ। ਪੰਜਾਬੀ 'ਚ ਖਾਰਿਸ਼ ਨੂੰ ਖੁਰਕ ਆਖਦੇ ਨੇ, ਕੁਝ ਇਲਾਕਿਆਂ 'ਚ ਖਾਜ ਵੀ ਆਖਦੇ ਨੇ। ਮਸਲਨ ਲੁਧਿਆਣਾ ਵਗੈਰਾ ਦੀ ਜਿਹੜੀ ਪੰਜਾਬੀ ਹੈ ਉਹ ਖਾਜ ਆਖਦੇ ਨੇ, ਅਤੇ ਜਿਹੜੀ ਅੰਮ੍ਰਿਤਸਰ ਵਗੈਰਾ ਦੀ ਪੰਜਾਬੀ ਹੈ ਉਹ ਖੁਰਕ ਆਖਦੇ ਨੇ। ਅਤੇ ਹੁਣ ਇਹ ਤੁਸੀਂ ਹਿਸਾਬ ਲਾਉਣਾ ਹੈ। ਹੁਣ ਤੁਹਾਨੂੰ ਲੱਗਦਾ ਹੋਏਗਾ ਕਿ ਪਤਾ ਨਹੀਂ, ਖੈਰ ਹੋਵੇ ਸਹੀ, ਸੁਹੇਲ ਵੜਾਇਚ ਸਾਹਿਬ ਨੂੰ ਖੁਰਕ ਪੈ ਗਈ ਹੈ। ਇਹ ਤਾਂ ਖੈਰ ਅੱਗੇ ਜਦੋਂ ਤੁਹਾਡੇ ਸਾਹਮਣੇ ਖਬਰ ਰੱਖਾਂਗੇ ਉਹ ਤੁਹਾਨੂੰ ਪਤਾ ਲੱਗੇਗਾ ਵੀ ਸੁਹੇਲ ਵੜਾਇਚ ਸਾਹਿਬ ਨੂੰ ਖੁਰਕ ਪਈ ਹੈ ਜਾਂ ਖੁਰਕ ਹੋਣ ਡਈ ਹੈ ਜਾਂ ਕਿਸੇ ਨੇ ਖੁਰਕ ਕੀਤੀ ਹੈ ਜਾਂ ਉਹ ਕਿਸੇ ਨੂੰ ਖੁਰਕ ਕਰ ਬੈਠੇ ਨੇ। ਇਹ ਖਬਰ ਬਾਰੇ ਤੁਹਾਡੇ ਸਾਹਮਣੇ ਤਫਸੀਲ ਨਾਲ ਰੱਖਾਂਗੇ। ਲੇਕਿਨ ਪਹਿਲਾਂ ਜ਼ਰਾ ਪੀਪਲਜ਼ ਪਾਰਟੀ ਵਾਲਿਆਂ ਨੇ ਨਵਾਂ ਕੱਟਾ ਖੋਲ੍ਹ ਦਿੱਤਾ ਹੈ। ਨਦੀਮ ਅਫਜ਼ਲ ਚੰਨ ਸਾਹਿਬ, ਅੱਛਾ ਇਹ ਜਿਹੜੇ ਚੰਨ ਸਾਹਿਬ ਨੇ ਨਾ ਵੀ ਚੰਨ ਤਰ੍ਹਾਂ ਚਮਕਦੇ ਨੇ ਕਦੇ ਕਦੇ, ਲੇਕਿਨ ਜਦੋਂ ਬੋਲਦੇ ਨੇ ਇਹੋ ਜਿਹੀ ਤਬਾਹੀ ਕਰਦੇ ਨੇ ਵੀ ਘਰ ਵਾਲੇ ਵੀ ਆਉਂਦੇ ਨੇ ਵੀ ਨਾ ਚੰਨ ਇੰਜ ਨਾ ਕਰ, ਨਾ ਹੀ ਬੋਲਦਾ। ਮਤਲਬ ਪੀਪਲਜ਼ ਪਾਰਟੀ ਵਾਲੇ ਵੀ ਹੱਥ ਖੜੇ ਕਰ ਜਾਂਦੇ ਨੇ ਕਿ ਬਈ ਤਬਾਹੀ ਕਰ ਗਿਆ ਬੰਦਾ ਸਾਡੀ। ਬਹਰਹਾਲ ਵੇਖਦੇ ਹੁਣ, ਸਾਡੇ ਤਾਂ ਸੱਜਣ ਨੇ, ਭਾਈ ਨੇ, ਸਾਡੇ ਬੜੇ ਦੋਸਤ ਨੇ ਸਾਡੇ। ਅਸੀਂ ਤਾਂ ਰਲ ਕੇ ਬੜੀ ਵਾਰੀ ਜਿਹੜਾ ਗੱਪਾਂ ਛੱਪਾਂ ਵੀ ਲਾਈਆਂ ਨੇ, ਚਾਹ ਪਾਣੀ ਵੀ ਪੀਤੇ ਨੇ। ਚੰਨ ਸਾਹਿਬ ਜਿਹੜੇ ਸਾਡੇ ਨਾਲ ਤਾਂ ਬੜਾ ਪਿਆਰ ਕਰਦੇ ਨੇ, ਅਸੀਂ ਵੀ ਉਹਨਾਂ ਦਾ ਬੜਾ ਇਹਤਰਾਮ ਕਰਦੇ ਹਾਂ। ਲੇਕਿਨ ਜ਼ਾਹਿਰ ਹੈ ਖਬਰ ਦਿੰਦੇ ਹਾਂ ਫਿਰ ਥੋੜ੍ਹਾ ਜਿਹਾ ਗਾਂਹ ਪਿਛਾਂ 'ਤੇ ਕੰਮ ਹੁੰਦਾ ਹੀ ਹੈ। ਬਹਰਹਾਲ ਚੰਨ ਸਾਹਿਬ ਨੇ ਟੈਲੀਵਿਜ਼ਨ ਦੇ ਉੱਤੇ ਬੰਬ ਪਾੜਿਆ ਆ ਕੇ ਉਹਨਾਂ ਆਖਿਆ ਜੀ ਪੀਪਲਜ਼ ਪਾਰਟੀ ਨੂੰ 2.5 ਸਾਲ ਬਾਅਦ ਵਜ਼ਾਰਤ ਉਜ਼ਮਾ ਦੀ ਪੇਸ਼ਕਸ਼ ਕੀਤੀ ਗਈ ਸੀ। ਪੀਪਲਜ਼ ਪਾਰਟੀ ਨੂੰ ਆਖਿਆ ਗਿਆ ਵੀ ਇਹ ਜਿਹੜੀ 5 ਸਾਲ ਦੀ ਹਕੂਮਤ ਹੈ ਇਹਦੇ ਹੀ 2.5 ਸਾਲ ਤੁਹਾਨੂੰ ਦੇਣੇ ਨੇ। ਇਹ ਸ਼ਾਇਰ ਚੇਤੇ ਕਰਾਉਣ ਡਿਆ ਵੀ ਅਗਲੇ 2.5 ਸਾਲ ਸਾਡੇ ਜੇ, 2 ਤੇ ਹੋਣ ਵਾਲੇ ਨਾ, ਹੁਣ 2-3 ਮਹੀਨਿਆਂ 'ਚ 2 ਹੋ ਜਾਣੇ ਨੇ। ਸ਼ਾਇਰ ਵੇਲੇ ਨਾਲ ਚੇਤਾ ਕਰਾਉਣ ਡਿਆ ਵੀ 2.5 ਸਾਲ ਸਾਡੇ ਵੀ ਨੇ ਨਾ 5 ਸਾਲਾਂ ਦੇ ਵਿੱਚ। ਕਹਿਣ ਉਲਟ ਡਏ ਨੇ ਵੀ ਅਸੀਂ ਨਹੀਂ ਲਈ ਹਕੂਮਤ, ਸਾਨੂੰ 2.5 ਸਾਲ ਆਫਰ ਕੀਤੀ ਗਈ ਸੀ, ਅਸੀਂ ਇਹਦਾ ਹਿੱਸਾ ਨਹੀਂ ਬਣੇ। ਸਾਨੂੰ ਆਖਿਆ ਗਿਆ ਸੀ ਵੀ 2.5 ਸਾਲ ਤੁਸੀਂ ਹਕੂਮਤ ਕਰ ਲਿਓ, 2.5 ਅਸੀਂ ਕਰ ਲਾਂਗੇ। ਅਤੇ ਉਹਨਾਂ ਨੇ ਕਿਹਾ, ਕਿਉਂਕਿ ਸਾਡਾ ਜੁਮਲਾ ਬੜਾ ਖੂਬਸੂਰਤ ਸੀ, ਉਹਨਾਂ ਕਿਹਾ ਸਾਡੀ ਪਾਰਟੀ ਨੇ ਇਹਨੂੰ ਕਬੂਲ ਨਹੀਂ ਕੀਤਾ ਕਿਉਂਕਿ ਇਕਤਦਾਰ ਚੰਦ ਸਾਲ ਲਈ ਲੈਣਾ ਸਾਡਾ ਹਦਫ ਨਹੀਂ ਵੀ ਨਹੀਂ, ਇਹ ਲੰਮਾ ਹੀ ਲੈਣਾ ਚਾਹੁੰਦੇ ਨੇ। ਜਿਵੇਂ ਸਿੰਧ ਦੇ ਵਿੱਚ ਇਹਨਾਂ 18 ਸਾਲ ਪਿਛਲੇ ਲੰਮਾ ਹੀ ਇਕਤਦਾਰ ਲੈ ਕੇ ਲੰਮਿਆਂ ਹੀ ਪਾਉਣਾ ਚਾਹੁੰਦੇ ਨੇ। ਜਿਵੇਂ ਸਿੰਧ ਨੂੰ ਇਹਨਾਂ ਨੇ ICU 'ਚ ਸ਼ਿਫਟ ਕਰ ਦਿੱਤਾ ਹੈ ਨਾ, ਕ੍ਰਿਟੀਕਲ ਕੇਅਰ 'ਚ, ਇਹ ਗੱਲ ਅਲੱਗ ਹੈ ਵੀ ਭੁੱਟੋ ਅੱਜ ਵੀ ਜ਼ਿੰਦਾ ਹੈ। ਉਸੇ ਤਰੀਕੇ ਨਾਲ ਇਹ ਆਉਂਦੇ ਨੇ ਵੀ ਅਸੀਂ ਲੰਮੀਆਂ ਹੀ ਯਾਰੀਆਂ ਲਾਉਣੀਆਂ ਨੇ, ਸਾਨੂੰ ਕੋ 5-10 ਸਾਲ ਦਿਓ ਤਾਂ ਕਿ ਸਾਡਾ ਨਿਕਾਲ ਜਿਹੜਾ ਟੁੱਟਿਆ ਉਹ ਪੂਰਾ ਹੋਵੇ। ਅਸੀਂ ਇੱਕ ਵਾਰੀ ਜੋ ਵੀ ਖਾ ਪੀਣਾ, ਪੀਪਲਜ਼ ਪਾਰਟੀ ਦੀ ਗੱਲ ਕਰਦਾ, ਕੋਈ ਚੰਨ ਸਾਹਿਬ ਦੀ ਗੱਲ ਨਹੀਂ ਕਰਨ ਡਿਆ, ਪੀਪਲਜ਼ ਪਾਰਟੀ ਦੀ ਹਕੂਮਤ ਦੀ ਗੱਲ ਕਰਨ ਡਿਆ ਵੀ ਜੋ ਅਸੀਂ ਖਾਣਾ ਪੀਣਾ ਸਾਡਾ ਕੰਮ ਪੂਰਾ ਹੋਵੇ। ਬਹਰਹਾਲ ਅੱਗੋਂ ਆਉਂਦੇ ਨੇ ਪੀਪਲਜ਼ ਪਾਰਟੀ ਨਿਜ਼ਾਮ ਦਾ ਹਿੱਸਾ ਬਣ ਕੇ ਨੂਨ ਲੀਗ 'ਤੇ ਅਹਿਸਾਨ ਕੀਤਾ ਕਿਉਂਕਿ ਇਲੈਕਸ਼ਨ ਮਤਨਾਜ਼ਾ ਸੀ। ਅਗਰ ਨਿਜ਼ਾਮ ਦਾ ਹਿੱਸਾ ਨਾ ਬਣਦੇ ਅਤੇ ਇਲੈਕਸ਼ਨ 'ਤੇ ਫਾਰਮ 47 ਨੂੰ ਕੋਈ ਤਸਲੀਮ ਨਾ ਕਰਦਾ। ਉਹਨਾਂ ਕਿਹਾ ਜਿਹੜਾ ਗੰਦ ਪਿਆ ਨਾ ਫਾਰਮ 47 ਵਾਲਾ, ਲੁੱਟ ਮਾਰ ਚੋਰੀ, ਇਹਦਾ ਅਸੀਂ ਹਿੱਸਾ ਬਣੇ ਹਾਂ ਅਤੇ ਇਹ ਸਾਡਾ ਇਹਨਾਂ ਦੇ ਉੱਤੇ ਅਹਿਸਾਨ ਹੈ। ਨਾ ਹਿੱਸਾ ਬਣਦੇ ਇਹਨਾਂ ਨੂੰ ਕਿਸੇ ਨੇ ਮੰਨਣਾ ਨਹੀਂ ਸੀ। ਇੱਥੇ ਨਹੀਂ, ਗਾਂਹ ਵੀ ਤੁਰੇ ਨੇ। ਉਹਨਾਂ ਨੇ ਕਿਹਾ ਕਿ ਜਿਹੜੀ ਮਰੀਮ ਨਵਾਜ਼ ਹੈ ਉਹ ਜਦੋਂ ਵੀ ਸਦਰ ਜ਼ਰਦਾਰੀ ਲਾਹੌਰ ਗਏ ਨੇ, ਉਹ ਕਦੀ ਉਹਨਾਂ ਨੂੰ ਰਿਸੀਵ ਕਰਨ ਨਹੀਂ ਆਉਂਦੀ ਐਜ਼ ਅ ਚੀਫ ਮਿਨਿਸਟਰ। ਇਹ ਉਹ ਕਹਿੰਦੇ ਨੇ ਕਿ ਇਹ ਆਮਰਾਨਾ ਸੋਚ ਹੈ ਅਤੇ ਪੀਪਲਜ਼ ਪਾਰਟੀ ਇਮਰਾਨ ਖਾਨ ਦੇ ਖਿਲਾਫ ਅਦਮ ਇਤਮਾਦ ਨਾ ਲਿਆਉਂਦੀ ਅਤੇ ਸ਼ਹਬਾਜ਼ ਸ਼ਰੀਫ ਕਦੀ ਵੀ ਵਜ਼ੀਰ ਆਜ਼ਮ ਨਾ ਬਣ ਸਕਦਾ। ਅਗਰ ਪੀਪਲਜ਼ ਪਾਰਟੀ ਅਦਮ ਇਤਮਾਦ ਦੇ ਵਿੱਚ ਹਿੱਸਾ ਨਾ ਲੈਂਦੀ ਅਤੇ ਇਹ ਸਾਰੇ ਬੇਖਤਿਆਰ ਹੁੰਦੇ, ਅੱਧੇ ਜੇਲ੍ਹਾਂ 'ਚ ਹੁੰਦੇ, ਅੱਧੇ ਸਾਊਦੀ ਅਰਬ ਹੁੰਦੇ ਅਤੇ ਅੱਧੇ ਲੰਦਨ ਹੁੰਦੇ। ਮੁਖਤਾਰਾ ਜਿਹੜਾ ਹੈ ਉਹ ਗੱਲ ਵਧਾਈ ਖੜਾ ਹੈ। ਉਹ ਕਹਿੰਦੇ ਨੇ ਜੀ ਕਿ ਇਹ ਜਿਹੜਾ ਸਾਰੇ ਦਾ ਸਾਰਾ ਕੰਮ ਹੈ, ਮਤਲਬ ਪੀਪਲਜ਼ ਪਾਰਟੀ, ਚੰਨ ਸਾਹਿਬ ਨੂੰ ਛੱਡ ਦਿਓ ਤੇ ਕਹਿ ਰਹੇ ਨੇ ਨਾ ਗੱਲ, ਲੇਕਿਨ ਅਸਲ ਗੱਲ ਤਾਂ ਪੀਪਲਜ਼ ਪਾਰਟੀ ਹੈ। ਪੀਪਲਜ਼ ਪਾਰਟੀ ਇਹ ਕਹਿ ਰਹੀ ਹੈ ਵੀ 2.5 ਸਾਲ ਸਾਡੇ ਨੇ, ਚੇਤਾ ਕਰਵਾ ਰਹੀ ਹੈ ਇੱਕ ਤੇ ਕਿ ਇਕਤਦਾਰ ਦੇ ਵਿੱਚ 2.5 ਸਾਲ ਸਾਡੇ ਨੇ, ਸਾਨੂੰ ਵੀ ਵੇਲਾ ਦਿਓ। ਤੁਹਾਨੂੰ ਪਤਾ ਜਦੋਂ ਲਾਗੇ ਲੱਗਣ ਲੱਗਦਾ ਨਾ ਕੰਮ, ਜਿਵੇਂ ਫੀਲਡ ਮਾਰਸ਼ਲ ਦੀ ਐਕਸਟੈਂਸ਼ਨ ਲੱਗੇ, ਹੁਣ ਐਕਸਟੈਂਸ਼ਨ ਕੋ ਸਵੇਰੇ ਤਾਂ ਨਹੀਂ ਹੋਣੀ ਨਾ, ਅਜੇ 29 ਨਵੰਬਰ ਹੈ, ਲੇਕਿਨ ਕਾਊਂਟਡਾਊਨ ਅਸੀਂ ਵੀ 100 ਦਿਨ ਤੋਂ ਲਾਇਆ ਤੁਹਾਡੇ ਸਾਹਮਣੇ। ਇਸੇ ਤਰੀਕੇ ਨਾਲ ਸ਼ਹਬਾਜ਼ ਸ਼ਰੀਫ ਸਾਹਿਬ ਵੀ 3 ਮਹੀਨੇ ਪਹਿਲਾਂ ਹੀ ਜਾ ਬਾਹਰ ਬੈਠੇ ਨੇ। ਇਸੇ ਤਰੀਕੇ ਨਾਲ ਮਾਮਲਾਤ ਖੁੱਲ੍ਹ, ਇਹ ਜ਼ਰਾ ਉਸ ਤੋਂ ਵੀ ਪਹਿਲਾਂ ਇਹਨਾਂ ਰੌਲਾ ਪਾ ਦਿੱਤਾ 2.5 ਸਾਲਾਂ ਤੋਂ, ਕਿਉਂਕਿ ਐਕਸਟੈਂਸ਼ਨ ਦਾ ਮਾਮਲਾ ਹੈ ਨਾ। ਹੁਣ ਐਕਸਟੈਂਸ਼ਨ ਦੇ ਉੱਤੇ ਮਾਮਲਾਤ ਦੁਬਾਰਾ ਭਖਣੇ ਨੇ, ਦੁਬਾਰਾ ਜ਼ਰਾ ਡੀਲਾਂ ਸ਼ੀਲਾਂ ਹੋਣੀਆਂ ਨੇ। ਇਹ ਵੀ ਐਕਸਟੈਂਸ਼ਨ ਦੇ ਵੇਲੇ ਹੀ ਆਪਣੀ ਜਿਹੜੀ ਡੀਲ ਹੈ ਨਾ ਉਹਨੂੰ ਪੱਕਿਆਂ ਕਰਨਾ ਚਾਹੁੰਦੇ ਨੇ ਕਿ ਸਰਕਾਰ ਤੁਸੀਂ ਸਾਡੇ ਨਾਲ ਜਿਹੜੀ ਡੀਲ ਕੀਤੀ ਸੀ ਉਹ ਪੂਰੀ ਕਰੋ। ਇਹ ਹੁਣ ਐਕਸਟੈਂਸ਼ਨ ਦੇ ਵੇਲੇ ਇਹ ਵੀ ਆਪਣਾ ਜਿਹੜਾ ਉਹ ਕੈਸ਼ ਕਰਨਾ, ਚੈੱਕ ਦਿੱਤਾ ਹੁੰਦਾ ਨਾ ਤੁਸੀਂ ਕਿਸੇ ਨੂੰ ਕਿ ਯਾਰ ਇਹ ਕੈਸ਼ ਕਰਵਾ ਲਈ, ਜੇ ਅਗਲੇ ਪਾਰਟੀ ਨੂੰ ਪਤਾ ਹੋਵੇ ਕਿ ਪਾਰਟੀਆਂ ਭੱਜਣ ਲੱਗੀਆਂ ਨੇ, ਇਹਨਾਂ ਭੱਜ ਜਾਣਾ, ਅਤੇ ਫਿਰ ਪਾਰਟੀਆਂ ਐਸੇ ਵੇਲੇ ਤੇ ਚੈੱਕ ਦਾ ਕਜੀਆ ਪਾਉਂਦੀਆਂ ਨੇ ਜਿਸ ਵੇਲੇ ਤੁਹਾਨੂੰ ਪੈਸੇ ਦੇਣੇ ਹੀ ਪੈਣ। ਇਹ ਹੁਣ ਪੀਪਲਜ਼ ਪਾਰਟੀ ਨੂੰ ਜਿਹੜਾ ਇਹਨਾਂ ਨੇ ਬਲੈਂਕ ਚੈੱਕ ਦਿੱਤਾ ਸੀ ਨਾ 2.5 ਸਾਲ ਵਾਲਾ, ਹੁਣ ਪੀਪਲਜ਼ ਪਾਰਟੀ ਜਿਹੜੀ ਹੈ ਉਸ ਚੈੱਕ ਨੂੰ ਲੈ ਕੇ ਬੈਠੀ, ਉਹ ਕਹਿੰਦੀ ਵੀ ਕੈਸ਼ ਕਰੋ ਸਾਡਾ, ਸਾਨੂੰ ਦੱਸੋ ਕਿੱਦਣ ਅਸੀਂ ਵਜ਼ੀਰ ਆਜ਼ਮ ਬਣਾਂਗੇ। ਇੱਕ ਤਾਂ 2.5 ਸਾਲ ਚੇਤੇ ਕਰਾਇਆ। ਦੂਜਾ ਇਹ ਜਿਹੜੀ ਉਹ ਗੱਲ ਬਾਰ-ਬਾਰ ਆਉਂਦੇ ਨੇ ਵੀ ਅਸੀਂ ਹਕੂਮਤ ਦਾ ਹਿੱਸਾ ਨਹੀਂ, ਇਹ ਤਾਂ ਝੂਠ ਮਾਰਦੇ ਨੇ ਪੀਪਲਜ਼ ਪਾਰਟੀ ਵਾਲੇ। ਸਦਰ ਉਹਨਾਂ ਦਾ, ਗਵਰਨਰ ਉਹਨਾਂ ਦੇ, ਚੇਅਰਮੈਨ ਸੈਨੇਟ ਉਹਨਾਂ ਦਾ, ਪਤਾ ਨਹੀਂ ਕਿਹੜਾ ਕੁਛ ਉਹਨਾਂ ਦਾ।
ਮਤਲਬ ਸਿਰ ਤੋਂ ਪੈਰਾਂ ਤੱਕ ਗੰਦੇ ਪ੍ਰਗੰਦੇ ਹੋਏ ਨੇ ਇਸ ਪੂਰੇ ਸਿਸਟਮ ਨੂੰ ਲਿਆਉਣ ਦੇ ਵਿੱਚ ਪੀਪਲਜ਼ ਪਾਰਟੀ ਵਾਲੇ। ਅਤੇ ਹਜੇ ਵੀ ਆਉਂਦੇ ਨੇ ਅਸੀਂ ਇਕਤਦਾਰ ਦਾ ਹਿੱਸਾ ਨਹੀਂ, ਬੱਲੇ ਸ਼ੇਰ ਬਗਿਓ, ਮੈਂ ਆਨਾ ਵੀ ਤੁਹਾਡੇ 'ਤੇ ਕੁਰਬਾਨ ਹੈ। ਲੇਕਿਨ ਪੀਪਲਜ਼ ਪਾਰਟੀ ਵੱਲੋਂ ਅੱਜ ਨਦੀਮ ਅਫਜ਼ਲ ਚੰਨ ਸਾਹਿਬ ਨੇ ਜਿਹੜਾ ਨਾ ਉਹ ਟੱਲ ਖੜਕਾ ਦਿੱਤਾ ਔਰ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਇਹ ਸਾਰੇ ਗੰਦ ਦੇ ਵਿੱਚ ਸ਼ਾਮਿਲ ਸਾਂ। ਉਹਨਾਂ ਸਿੱਧਾ ਸਿੱਧਾ ਕਿਹਾ ਵੀ ਨਾ ਅਸੀਂ ਅਦਮ ਇਤਮਾਦ ਲਿਆਉਂਦੇ, ਨਾ ਤੁਸੀਂ ਬਣਦੇ ਵਜ਼ੀਰ ਆਜ਼ਮ, ਨਾ ਇਹ ਤੁਹਾਡੇ ਹੱਥੀਂ ਚੜ੍ਹਦਾ ਸਭ ਕੁਛ, ਅਸੀਂ ਤੁਹਾਡੇ ਨਾਲ ਸ਼ਾਮਿਲ ਹੈ। ਅਤੇ ਸਾਨੂੰ 2.5 ਸਾਲ ਦੀ ਜਿਹੜੀ ਆਫਰ ਦਿੱਤੀ ਹੈ ਇਹ ਉਹਨਾਂ ਚੇਤੇ ਕਰਾਈ। ਅਗਲੀ ਗੱਲ ਮੈਂ ਤੁਹਾਨੂੰ ਤਜਜ਼ੀਏ ਦੇ ਵਿੱਚ ਦੱਸਣ ਡਿਆ ਹਾਂ, ਉਹ ਮੇਰਾ ਖਿਆਲ ਹੈ ਕਿ ਅਗਲਾ ਗਵੇੜ ਮੇਰਾ ਹੈ ਕਿ ਇਹ ਅਸਲ ਦੇ ਵਿੱਚ ਨਦੀਮ ਅਫਜ਼ਲ ਚੰਨ ਸਾਹਿਬ ਚੇਤੇ ਕਰਾਉਣ ਦੇ ਨੇ ਵੀ ਸਾਡੀ ਵਾਰੀ ਆਉਣ ਵਾਲੀ। ਅੱਛਾ ਚੱਲਨੇ ਜ਼ਰਾ, ਮੈਨੂੰ ਪਤਾ ਤੁਹਾਨੂੰ ਬੜੀ ਕਾਹਲੀ ਹੈ ਵੀ ਖੁਰਕ ਵਾਲੀ ਗੱਲ ਦੇ ਉੱਤੇ ਚਲੇ ਜਾਈਏ। ਅਗਲੀ ਖਬਰ ਜ਼ਰਾ ਦੇ ਦਿਓ, ਆਖਰੀ ਖਬਰ ਰੱਖਣੀ ਹੈ ਮੈਂ ਤੁਹਾਡੇ ਸਾਹਮਣੇ। ਰਹੀਮ ਯਾਰ ਖਾਨ, ਅਵਾਰਾ ਕੁੱਤਿਆਂ ਨੇ ਇੱਕ ਹੀ ਦਿਨ ਦੇ ਵਿੱਚ 20 ਬੰਦਿਆਂ ਨੂੰ ਵੱਢ ਲਿਆ, ਕੱਟ ਲਿਆ। ਜ਼ਾਹਿਰ ਹੈ ਇਹ ਚੱਕ 47 'ਚ ਅਵਾਰਾ ਕੁੱਤੇ ਜਿਹੜੇ ਨੇ, ਪਾਗਲ ਕੁੱਤੇ, ਉਹਨਾਂ ਇੱਕ ਹੀ ਖਾਨਦਾਨ ਦੇ ਖਵਾਤੀਨ ਅਤੇ ਬੱਚਿਆਂ ਨੂੰ ਜਿਹੜਾ ਉਹ ਕੱਟ ਲਿਆ ਵਿਚਾਰਿਆਂ ਨੂੰ, ਅਤੇ ਕੁੱਤੇ ਪੈ ਗਏ ਉਹਨਾਂ ਨੂੰ। ਇੱਕ ਗਾਏ ਜਿਹੜੀ ਹੈ, ਗਾਂ ਸੀ, ਮੱਝ, ਗਾਈ, ਦੂਜੇ ਜਾਨਵਰ, ਉਹਨਾਂ ਨੂੰ ਵੱਢਿਆ। ਗਾਈ ਉਹਨਾਂ ਦੇ ਵਿੱਚੋਂ ਇੱਕ ਮਰ ਗਈ ਹੈ, 3 ਜਾਨਵਰ ਹੋਰ ਜ਼ਖਮੀ ਹੋਏ ਨੇ। ਜ਼ਾਹਿਰ ਹੈ ਇਹਦੇ ਉੱਤੇ ਜਿਹੜੀ ਇੰਤਜ਼ਾਮੀਆ ਹੈ ਉਹਨਾਂ ਨੂੰ ਸੋਚਣਾ ਚਾਹੀਦਾ। ਲੇਕਿਨ ਰਹੀਮ ਯਾਰ ਖਾਨ ਦਾ DC ਤਾਂ ਮੇਰੇ ਖਿਆਲ ਉਹੀ ਨਹੀਂ ਜਿਹੜਾ ਫਰਲ ਛੱਡ ਦਿੰਦੇ ਉਹਨੂੰ ਵਿਚਾਰੇ ਨੂੰ। ਉਹਨੇ ਪਿਛਲੇ ਦਿਨਾਂ 'ਚ ਉਹਨਾਂ ਨੇ ਵੀ ਕੰਪਨੀ ਦੀ ਮਸ਼ਹੂਰੀ ਵਾਸਤੇ ਕਾਫੀ ਕੰਮ ਕੀਤਾ ਸੀ, ਲੇਕਿਨ ਚਲੋ ਉਹਦੀ ਜਾਨ ਖਲਾਸੀ ਕਰਦੇ ਹਾਂ, ਇੱਥੋਂ ਅੱਗੇ ਚੱਲਨੇ। ਉਹਦੀ ਵਜ੍ਹਾ ਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਅਸੀਂ ਸਾਡਾ ਅੱਜ ਦਾ ਜਿਹੜਾ ਵੱਡਾ ਟੌਪਿਕ ਹੈ ਉਹ ਖੁਰਕ ਹੈ, ਜ਼ਰਾ ਉਹਦੇ ਵਾਲੇ ਪਾਸੇ ਆ ਜਾਈਏ, ਕਿਉਂਕਿ ਸੁਹੇਲ ਵੜਾਜ ਸਾਹਿਬ ਨੇ ਤਾਂ ਅੱਜ ਸਾਰਿਆਂ ਦੀ ਜਾਨ ਹੀ ਕੱਢ ਛੱਡੀ ਹੈ। ਸੁਹੇਲ ਵੜਾਜ ਸਾਹਿਬ ਨੇ ਅੱਜ ਲਿਖਿਆ ਜੀ ਇੱਕ ਕਾਲਮ ਸਾਰੇ ਦਾ ਸਾਰਾ ਖੁਰਕ ਦੇ ਉੱਤੇ ਹੀ ਹੈ। ਖਾਰਿਸ਼ ਮਤਲਬ ਖੁਰਕ ਦੇ ਉੱਤੇ ਜਾਂ ਖਾਜ ਦੇ ਉੱਤੇ। ਅਤੇ ਸੁਹੇਲ ਵੜਾਜ ਸਾਹਿਬ ਨੂੰ ਇਹ ਖੁਰਕ ਕਿਉਂ ਹੋਈ ਵੀ ਉਹਨਾਂ ਨੇ ਕਾਲਮ ਲਿਖਿਆ, ਕਿ ਉਹਨਾਂ ਨੂੰ ਖੁਰਕ ਪੈ ਗਈ ਹੈ? ਅਤੇ ਅਗਰ ਖੁਰਕ ਪੈ ਗਈ ਹੈ ਤਾਂ ਉਹ ਤੁਹਾਨੂੰ ਪਤਾ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਗੰਧਕ, ਅਤੇ ਮੇਰਾ ਮਤਲਬ ਹੈ ਕਿ ਮਿੱਠਾ ਸੋਡਾ ਅਤੇ ਪਤਾ ਨਹੀਂ ਕਿਹੜਾ ਇਹੋ ਜਿਹੀਆਂ ਸ਼ਾਵਾਂ ਰਲਾ ਕੇ ਜਿਹਨੂੰ ਖੁਰਕ ਪੈ ਜੇ ਉਹਨੂੰ ਧੁੱਪੇ ਵਹਾ ਕੇ ਅਤੇ ਉਹਦੇ ਉੱਤੇ ਮਲਦੇ ਸਨ, ਫਿਰ ਦੂਰੋਂ ਬਾਲਟੀ ਨਾਲ ਉੱਤੇ ਪਾਣੀ ਸੁੱਟਦੇ ਸਨ, ਅਤੇ ਫਿਰ ਉਸ ਬੰਦੇ ਦੀ ਖੁਰਕ ਜਿਹੜੀ ਜਾਂਦੀ ਸੀ। ਅਤੇ ਉਹ ਤੁਹਾਨੂੰ ਪਤਾ ਹੀ ਹੈ ਕਿ ਲੋਕ ਆਉਂਦੇ ਸਨ ਕਿ ਇਹ ਖੁਰਕ ਵਾਲਾ ਬੰਦਾ ਤੁਹਾਡੇ ਲਾਗੇ ਬਹਿ ਕੇ ਜਿਹੜਾ ਹੈ ਨਾ ਉਹ ਸਾਹ ਵੀ ਲਵੇ ਤਾਂ ਤੁਹਾਨੂੰ ਖੁਰਕ ਪੈ ਜਾਂਦੀ। ਐਵੇਂ ਗੱਲਾਂ ਸਨ, ਜ਼ਰੂਰੀ ਨਹੀਂ ਇਹਦੇ ਡਾਕਟਰ ਦੱਸਣਗੇ ਵੀ ਇੰਝ ਹੁੰਦਾ ਹੈ ਕਿ ਨਹੀਂ ਹੁੰਦਾ, ਮੈਨੂੰ ਨਹੀਂ ਪਤਾ। ਐਵੇਂ ਪਹਿਲਾਂ ਹੀ ਲੋਕਾਂ ਦੇ ਕੋਲੋਂ ਭੱਜਦੇ ਫਿਰਦੇ ਨੇ ਦੂਰ, ਅਤੇ ਮੇਰਾ ਫਤਵਾ ਲੈ ਕੇ ਤੇ ਤੁਸੀਂ ਨਵਾਂ ਤੁਰ ਪਓਗੇ। ਇਸ ਵਾਸਤੇ ਮਿਹਰਬਾਨੀ ਕਰਨਾ, ਮੈਨੂੰ ਨਹੀਂ ਪਤਾ। ਮੈਂ ਤਾਂ ਐਵੇਂ ਤੁਹਾਨੂੰ ਇੱਕ ਪੁਰਾਣੀ ਗੱਲ ਦੱਸੀ ਹੈ ਵੀ ਲੋਕ ਆਉਂਦੇ ਸਨ ਕਿ ਕੋਡ ਜਿਹੜਾ ਉਹ ਜਦ ਤੋਂ ਹੀ ਆਉਂਦਾ ਹੈ, ਅਤੇ ਜਿਹੜੀ ਖੁਰਕ ਹੈ ਉਹ ਬੰਦਾ ਲਾਗੇ ਬੈਠਾ ਸਾਹ ਵੀ ਲਵੇ ਅਤੇ ਖੁਰਕ ਜਿਹੜੀ ਹੈ ਉਹ ਤੁਹਾਨੂੰ ਪੈ ਸਕਦੀ। ਹੁਣ ਸੁਹੇਲ ਵੜਾਜ ਸਾਹਿਬ ਨੂੰ ਮੇਰਾ ਹਾਦਸਾ ਪਹਿਲਾਂ ਹੀ ਸ਼ੁਰੂ ਹੋ ਗਿਆ, ਮੈਂ ਮਾਜ਼ਰਤ ਚਾਹੁੰਦਾ, ਕਿਉਂਕਿ ਕਾਲਮ ਜਦੋਂ ਤੁਸੀਂ ਪੜ੍ਹਨਾ ਅਤੇ ਮੈਂ ਪੜ੍ਹਨਾ ਤੁਹਾਡੇ ਵਾਸਤੇ, ਤੁਸੀਂ ਸੁਣਨਾ ਅਤੇ ਤੁਸੀਂ ਹੱਸ ਕੇ ਡਿੱਗ ਪੈਣਾ ਕੁਰਸੀ ਤੋਂ। ਅਤੇ ਇਸ ਲਈ ਜ਼ਰਾ ਇਹ 4-5 ਮਿੰਟ ਲੱਗਣਗੇ, ਮੈਂ ਜ਼ਰਾ ਘੁੱਟ ਕੇ ਫੜ ਕੇ ਜਿਹੜੀ ਕੁਰਸੀ ਹੈ ਅਤੇ ਫਿਰ ਇਹ ਕਾਲਮ ਸੁਣਨਾ, ਤੁਹਾਡੀ ਮਿਹਰਬਾਨੀ। ਸੁਹੇਲ ਵੜਾਜ ਸਾਹਿਬ ਨੂੰ ਅਸਲ ਖਬਰ ਪਹਿਲਾਂ ਦੇ ਦੇਣੇ, ਫਿਰ ਖੁਰਕ ਸਾਰੀ ਦੱਸਦੇ। ਸੁਹੇਲ ਵੜਾਜ ਸਾਹਿਬ ਨੂੰ ਲੰਦਨ ਦੇ ਵਿੱਚੋਂ ਸ਼ਹਿਬਾਜ਼ ਸ਼ਰੀਫ ਸਾਹਿਬ ਦਾ ਜਿਹੜੀ ਦਾਵਤ ਸੀ ਉੱਥੋਂ ਕੱਢ ਦਿੱਤਾ। ਹਾਂਜੀ, ਮੁਖਤਸਰ ਗੱਲ ਇੰਨੀ ਹੈ ਕਿ ਸਾਡੇ ਸੱਜਣ ਭਾਈ, ਮੇਰਾ ਬਰਾਦਰੀ ਵੀ ਹੈ, ਤੁਹਾਨੂੰ ਪਤਾ, ਮਿੱਤਰ ਹੈ ਸਾਡਾ, ਉਹਨਾਂ ਨੂੰ ਲੰਦਨ ਦੀ ਉਹ ਜਿਹੜੀ ਮਹਿਫਲ ਸੀ ਉੱਥੋਂ ਕੱਢ ਦਿੱਤਾ। ਕੱਢ ਇਸ ਤਰ੍ਹਾਂ ਦਿੱਤਾ ਵੀ ਪਹਿਲਾਂ ਬੁਲਾਇਆ, ਸੱਦਾ ਦਿੱਤਾ, ਉਸ ਤੋਂ ਬਾਅਦ ਕਿਹਾ ਵੀ ਭਾਈ ਤੂੰ ਨਾ ਆਈ, ਤੇਰਾ ਹੁੱਕਾ ਪਾਣੀ ਬੰਦ ਹੈ। ਉਹ ਖੁਰਕ ਵਾਲੀ ਗੱਲ ਹੀ, ਉਹਨਾਂ ਕਿਹਾ ਵੀ ਗੰਧਕ ਅਤੇ ਫਲਾਨਾ ਮਿੱਠਾ ਸੋਡਾ ਪਾ ਕੇ ਪਹਿਲਾਂ ਉੱਤੇ ਲਾ ਆਪਣੇ, ਤੇਰੀ ਖੁਰਕ ਮਰੇ ਫਿਰ ਤੈਨੂੰ ਖੁਰਕ ਹੋਈ ਹੈ, ਤੈਨੂੰ ਲਾਗੇ ਨਹੀਂ ਪਾਉਣਾ। ਇਹ ਜਿਵੇਂ ਇਹ ਕਰਦੇ ਸਨ ਲੋਕੀ ਪਿੰਡਾਂ ਵਾਲੇ, ਉਹ ਵੜੈਚ ਸਾਹਿਬ ਨਾਲ ਇਹਨਾਂ ਨੇ ਕੰਮ ਕਰ ਦਿੱਤਾ। ਇਹ ਹੁਣ ਅਗਰ ਤੇ ਅਸੀਂ ਆਪਣੀ ਖਬਰ ਦਿੰਦੇ, ਫਿਰ ਵੜੈਚ ਸਾਹਿਬ ਗੁੱਸਾ ਕਰਦੇ ਕਿ ਬਈ ਇਹ ਗਿੱਲ ਸਾਹਿਬ ਤੁਸੀਂ ਲੰਮੀ ਗੱਲ ਕਰ ਦਿੱਤੀ ਇਹਦੇ 'ਚ। ਹੁਣ ਵੜੈਚ ਸਾਹਿਬ ਨੇ ਇਸ ਖੁਰਕ ਦੇ ਉੱਤੇ ਆਪੇ ਪੂਰਾ ਕਾਲਮ ਰੋਜ਼ਨਾਮਾ ਜੰਗ 'ਚ ਲਿਖ ਦਿੱਤਾ ਹੈ। ਇਹ ਹੁਣ ਜ਼ਰਾ ਸੁਣਨਾ। ਇਹ ਕਾਲਮ ਦਾ ਅਨੁਮਾਨ ਤਾਂ ਕੁਝ ਹੋਰ ਹੀ ਹੈ। ਉਹਨਾਂ ਨੇ ਕਾਲਮ ਦਾ ਅਨੁਮਾਨ ਅਤੇ ਗੈਰ ਪਸੰਦੀਦਾ ਸ਼ਖਸੀਅਤ ਲਿਖ ਕਰਕੇ ਅਤੇ ਕਾਲਮ ਦਾ ਅਨੁਮਾਨ ਬਣਾਇਆ, ਲੇਕਿਨ ਮੈਂ ਉਹਦਾ ਸੁਹੇਲ ਵੜਾਜ ਸਾਹਿਬ ਅਤੇ ਖੁਰਕ ਕਾਲਮ ਦਾ ਅਨੁਮਾਨ ਬਣਾਇਆ, ਉਹ ਤੁਹਾਡੇ ਸਾਹਮਣੇ ਰੱਖਦੇ ਜੀ। ਉਹਨਾਂ ਨੇ ਕਿਹਾ ਜੀ ਕਿ ਮਰਹੂਮ ਇਸ਼ਫਾਕ ਅਹਿਮਦ ਨੇ ਜੰਗ ਮੈਗਜ਼ੀਨ 'ਚ ਛਾਇਆ ਹੋਣ ਵਾਲੇ ਮੇਰੇ ਨਾਲ ਇੱਕ ਇੰਟਰਵਿਊ 'ਚ ਬੜੀ ਦਿਲਚਸਪ ਗੱਲ ਕੀਤੀ ਕਿ ਮਿਰਚ ਜਿਹੜੀ ਹੈ ਨਾ, ਇਹਦੀ ਜਿਹੜੀ ਤੁਰਸ਼ੀ ਹੈ, ਜਿਹੜੀ ਮਿਰਚ ਜ਼ਾਹਿਰ ਚੁਭਦੀ ਹੈ ਜਿਹੜੀ ਤੁਹਾਨੂੰ ਮਿਰਚ ਜਦੋਂ ਖਾਂਦੇ, ਅਤੇ ਤਲਖੀ ਹੈ, ਇਹਦਾ ਵੀ ਇੱਕ ਆਪਣਾ ਹੀ ਮਜ਼ਾ ਹੈ। ਇਸ ਗੱਲ 'ਤੇ ਅਗਰ ਗੌਰ ਕਰੋ ਤਾਂ ਨਵੇਂ ਹੀ ਜਹਾਨ ਖੁੱਲ੍ਹ ਜਾਂਦੇ ਨੇ। ਭਾਈ ਜੀ ਐਡਾ ਵੀ ਗੌਰ ਨਾ ਕਰੋ, ਮਿਰਚ ਬਹੁਤੀ ਖਾਧੀ ਹੋਵੇ ਤਾਂ ਫਿਰ ਪਤਾ ਨਹੀਂ ਕਿਹੜੇ ਜਹਾਨ ਖੁੱਲ੍ਹ ਜਾਂਦੇ ਨੇ। ਇਸ ਲਈ ਮਿਹਰਬਾਨੀ ਕਰੋ, ਤੁਹਾਡਾ ਤਾਂ ਜਹਾਨ ਵੀ ਬਹੁਤ ਵੱਡਾ ਹੈ ਵੜੈਚ ਸਾਹਿਬ, ਜਨਾਬ ਦਾ ਤਾਂ ਜਹਾਨ ਵੀ ਬਹੁਤ ਵੱਡਾ ਹੈ, ਅਤੇ ਪਹਿਲਾਂ ਹੀ ਕੌਮ ਸਲਾਬ ਨੂੰ ਭੁਗਤ ਕੇ ਹਟੀ ਹੈ, ਅਤੇ ਤੁਸੀਂ ਬਹੁਤੀ ਮਿਰਚ ਨਾ ਖਾ ਲੈਣਾ, ਪਤਾ ਨਹੀਂ ਕਿਹੜੀ ਸ਼ੈ ਨਾ ਖੁੱਲ੍ਹ ਜਾਏ ਅਤੇ ਉਸ ਤੋਂ ਬਾਅਦ ਕੌਮ ਦਾ ਕੀ ਬਣੇ। ਇਹ ਪੂਰਾ ਕਾਲਮ ਹੀ ਇਹੋ ਜਿਹਾ ਹੈ, ਇਹ 'ਤੇ ਕਮੈਂਟਰੀ ਇਹੋ ਜਿਹੀ ਹੋਣੀ ਹੈ। ਇਸ ਲਈ ਤੁਸੀਂ ਅਗਰ ਅੱਜ ਤੁਹਾਡਾ ਮੂਡ ਠੀਕ ਨਹੀਂ ਹੱਸਣਾ ਚਾਹੁੰਦੇ, ਮੈਂ ਇਹਨੂੰ ਸੀਰੀਅਸ ਦੇਣਾ ਚਾਹੁੰਦਾ ਖਬਰ ਨੂੰ, ਪਰ ਇਹਦੇ 'ਚ ਸੀਰੀਅਸ ਵਾਲੀ ਗੱਲ ਕੋਈ ਨਹੀਂ। ਇਹ ਇੰਝ ਹੀ ਹਾਸਾ ਹੀ ਮੇਰਾ ਨਿਕਲਣਾ ਹੈ। ਇਸ ਲਈ ਤੁਸੀਂ ਇੱਥੇ ਵੀਲਾਗ ਬੰਦ ਕਰਕੇ ਅਤੇ ਆਪਣਾ ਕੋਈ ਹੋਰ ਕੰਮ ਕਰ ਸਕਦੇ ਹੋ, ਕਿਉਂਕਿ ਮੇਰੇ ਕੋਲ ਇਹ ਹੀ ਜੇ ਅੱਜ ਇਹ ਜਿਹੜੀ ਆਖਰੀ ਖਬਰ ਹੈ। ਉਹਨਾਂ ਆਖਿਆ ਜੀ, ਅਗਲੀ ਸੁਣੋ ਹੁਣ,
ਇਸ ਗੱਲ 'ਤੇ ਗੌਰ ਕਰੀਏ ਤਾਂ ਇੱਕ ਨਵਾਂ ਹੀ ਜਹਾਨ ਖੁੱਲ੍ਹ ਜਾਂਦਾ, ਮਤਲਬ ਕਿ ਖੁੱਲ੍ਹਦੇ ਹੀ ਚਲੇ ਜਾਂਦੇ ਨੇ ਅਤੇ ਉਹਦੇ ਮਾਨੀ ਵੀ ਖੁੱਲ੍ਹਦੇ ਚਲੇ ਜਾਂਦੇ ਨੇ। ਜ਼ਖਮ ਖੁਰਚਣ ਨਾਲ ਤਕਲੀਫ ਤਾਂ ਹੁੰਦੀ ਹੈ, ਵਾਹ 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 ਵਾਹ, ਇਹ ਜਿਵੇਂ ਘੋੜਿਆਂ 'ਤੇ ਖਰਖਣਾ ਫੇਰੀਦਾ ਹੈ। ਉਹ ਆਉਂਦੇ ਨੇ ਜ਼ਖਮ ਖੁਰਚਣ ਨਾਲ ਤਕਲੀਫ ਤਾਂ ਹੁੰਦੀ ਹੈ, ਮਗਰ ਇਹਦੇ ਨਾਲ ਤਸਕੀਨ ਵੀ ਮਿਲਦੀ ਹੈ। ਇਹ ਹੁਣ ਇੱਥੇ ਮੈਂ ਤਜਜ਼ੀਆ ਨਹੀਂ ਕਰਦਾ, ਚਲੋ ਉਹ ਆਉਂਦੇ ਨੇ ਜ਼ਖਮ ਖੁਰਚਣ ਨਾਲ ਤਸਕੀਨ ਵੀ ਮਿਲਦੀ ਹੈ। ਕਿਹੜੀ ਤਸਕੀਨ ਮਿਲਦੀ ਹੈ ਤੁਸੀਂ ਜ਼ਰਾ ਹਿਸਾਬ ਲਾ ਕੇ ਕੌਮੈਂਟਸ 'ਚ ਦੱਸਣਾ ਮੈਨੂੰ ਜ਼ਰੂਰ। ਉਹਨਾਂ ਨੇ ਕਿਹਾ ਕਿ ਖਾਰਿਸ਼ ਉਹਨਾਂ ਨੇ ਕਿਹਾ ਕਿ ਖੁਰਕ ਦਾ ਮਜ਼ਾ ਇਸ ਕਦਰ ਆਉਂਦਾ ਹੈ, ਖੁਰਕ ਮਤਲਬ ਖਾਰਿਸ਼, ਖਾਰਿਸ਼ ਦਾ ਮਜ਼ਾ ਇਸ ਕਦਰ ਆਉਂਦਾ ਹੈ ਕਿ ਬਾਜ਼ ਔਕਾਤ ਇਨਸਾਨ ਆਪਣੇ ਆਪ ਨੂੰ ਜ਼ਖਮੀ ਕਰ ਲੈਂਦਾ ਹੈ, ਮਗਰ ਖੁਰਕ ਕਰਨ ਤੋਂ ਨਹੀਂ ਹਟ ਸਕਦਾ ਕਿਉਂਕਿ ਮਜ਼ਾ ਤਕਲੀਫ ਤੋਂ ਬਹੁਤਾ ਆਉਂਦਾ ਹੈ। ਜੀ ਉਹ ਬੜਾ ਸਾਹਿਬ ਛਾ ਗਏ ਜੇ, ਕਸਮੇ ਖੁਦਾ ਦੀ ਛਾ ਗਏ ਜੇ ਤੁਸੀਂ। ਮਤਲਬ ਉਹ ਕਹਿੰਦੇ ਨੇ ਕਿ ਖਾਰਿਸ਼ ਦਾ ਮਜ਼ਾ ਇਸ ਕਦਰ ਆਉਂਦਾ ਹੈ ਕਿ ਬਾਜ਼ ਔਕਾਤ ਇਨਸਾਨ ਜ਼ਖਮੀ ਹੋ ਜਾਂਦਾ ਹੈ ਪਰ ਖੁਰਕਣੋਂ ਨਹੀਂ ਹਟਦਾ, ਕਿਉਂਕਿ ਮਜ਼ਾ ਤਕਲੀਫ ਤੋਂ ਵੀ ਕਿਤੇ ਜ਼ਿਆਦਾ ਚਲਾ ਜਾਂਦਾ। ਇੱਥੋਂ ਤਾਂ ਮੈਨੂੰ ਕਈ ਕੁਝ ਯਾਦ ਆਉਣਾ ਸ਼ੁਰੂ ਹੋ ਗਿਆ ਕਿ ਪਤਾ ਨਹੀਂ ਕਿਹੜੀ ਕਿਹੜੀ ਜਿਹੜੀ ਤਕਲੀਫ ਹੈ ਉਹਦੇ 'ਚ ਤੁਹਾਡੇ ਲਈ ਮਜ਼ਾ ਰੱਖਿਆ ਹੋਇਆ, ਮੈਨੂੰ ਹੁਣ ਨਹੀਂ ਸਮਝ ਕਿ ਤੁਸੀਂ ਖੁਰਕ ਜ਼ਖਮ ਖੁਰਚਣ ਪਤਾ ਨਹੀਂ ਕਿਹੜੇ ਪਾਸੇ ਨਿਕਲ ਗਏ ਜੇ। ਵਡੈਜ ਸਾਹਿਬ ਮਿਹਰਬਾਨੀ ਕਰੋ, ਜਾਂਦੀ ਕਰੋ, ਕਿਹੜੇ ਕੰਮ ਨੂੰ ਪੈ ਗਏ ਜੇ ਤੁਸੀਂ। ਮੇਰਾ ਮਤਲਬ ਹੈ ਬੰਦਾ ਰੱਖ ਲਓ ਨਾਲ ਕੋਈ ਖੁਰਕਣ ਵਾਲਾ, ਜੇ ਏਡੀ ਤੁਹਾਨੂੰ ਮਜ਼ਾ ਆਉਂਦਾ ਉਹ ਤੁਹਾਨੂੰ ਖੁਰਕਦਾ ਹੀ ਰਹੇ। ਅਸੀਂ ਇਹ ਤਾਂ ਸੁਣਿਆ ਸੀ ਵੀ ਖੋਤਿਆਂ ਨੂੰ, ਖੱਚਰਾਂ ਨੂੰ, ਘੋੜਿਆਂ ਨੂੰ ਖਰਕਣਾ ਫਿਰਦਾ ਹੈ। ਜਿਹੜੀ ਤੁਸੀਂ ਗੱਲ ਕਰਨ ਦੇ ਹੋ ਜਿੱਦਾਂ ਖੁਰਕਣ ਦਾ ਤੁਹਾਨੂੰ ਸਵਾਦ ਆਉਂਦਾ, ਆਉਂਦੇ ਹੋ ਜ਼ਖਮੀ ਵੀ ਹੋ ਜਾਏ ਤਾਂ ਖੁਰਕ ਦਾ ਮਜ਼ਾ ਆਉਂਦਾ ਰਹਿੰਦਾ। ਅਤੇ ਕੋਈ ਡਾਢੀ ਖੁਰਕ ਪਈ ਹੈ ਜਨਾਬ, ਬਹੁਤ ਜਨਾਬ ਨੂੰ। ਅੱਗੇ ਸੁਣੋ ਜੀ। ਅੱਗੋਂ ਉਹਨਾਂ ਨੇ ਇੱਕ ਲਾਤੀਨੀ ਇਸਤਲਾਹ ਯੂਜ਼ ਕੀਤੀ ਹੈ, ਯਾਨੀ ਪਸੰਦੀਦਾ ਸ਼ਖਸੀਅਤ ਦੀ ਇਸਤਲਾਹ ਅੱਜ ਕੱਲ੍ਹ ਇਸ ਆਜਜ਼ ਅਤੇ ਹਕੀਰ 'ਤੇ ਲਾਗੂ ਹੋਈ ਹੈ। ਲੰਦਨ 'ਚ ਪਾਕਿਸਤਾਨੀ ਓਵਰਸੀਜ਼ ਫਾਊਂਡੇਸ਼ਨ ਨੇ ਕਨਵੈਨਸ਼ਨ ਕੀਤਾ। ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਮਹਿਮਾਨ ਖਸੂਸੀ ਸੀ। ਬੜੇ ਚਾਅ ਲਾਡ ਨਾਲ ਸਾਨੂੰ ਜਿਹੜੀ ਹੈ ਨਾ ਉਹ ਜਿਹਨੂੰ ਆਉਂਦੇ ਨੇ ਬੜਾ ਜਨਾਬ ਚੁੱਕ ਥਲ ਕੇ ਸਾਨੂੰ ਦਾਵਤਨਾਮਾ ਭੇਜਿਆ, ਮਗਰ ਫਿਰ ਸ਼ਾਹ ਤੋਂ ਜ਼ਿਆਦਾ ਸ਼ਾਹ ਦੇ ਵਫਾਦਾਰਾਂ ਨੇ ਪੈਗਾਮ ਭੇਜਿਆ ਕਿ ਬਰਾਏ ਕਰਮ ਤਸ਼ਰੀਫ ਨਾ ਲਿਆਇਓ। ਅੱਜ ਦੇ ਇਸ ਇਜਲਾਸ 'ਚ ਆਉਣ 'ਤੇ ਵਡੈਚ ਸਾਹਿਬ 'ਤੇ ਪਾਬੰਦੀ ਹੈ। ਗੋਇਆ ਇਤਲਾਤ ਅਤੇ ਰਸਾਈ ਦੇ ਦਰਵਾਜ਼ੇ ਸਾਡੇ ਵਾਸਤੇ ਬੰਦ ਕਰ ਦਿੱਤੇ। ਹੁੱਕਾ ਪਾਣੀ ਬੰਦ ਕਰ ਦਿੱਤਾ ਨਾ, ਪੰਜਾਬੀ ਚਾਹੁੰਦੇ ਨੇ ਹੁੱਕਾ ਪਾਣੀ ਬੰਦ ਕਰ ਦੇਣਾ। ਜਿਵੇਂ ਕਿ ਕੋਈ ਬੰਦਾ ਕਿਸੇ ਥਾਂ 'ਤੇ ਜਾ ਕੇ ਬਹਿ ਕੇ ਹੁੱਕਾ ਪੀਂਦਾ ਹੋਵੇ, ਪਰਿਆ ਲੱਗੇ ਉੱਤੇ ਬੰਦੇ ਨੇ ਆ ਕੇ ਹੁੱਕਾ ਪੀਣਾ ਹੋਵੇ, ਉਹ ਆਖਣ ਵੀ ਵਡੈਜ ਸਾਹਿਬ ਤੁਸੀਂ ਨਾ, ਉਹ ਤੁਹਾਨੂੰ ਖੁਰਕ ਪਈ ਹੈ, ਤੁਹਾਨੂੰ ਅਸੀਂ ਹੁੱਕਾ ਨਹੀਂ ਦੇਣਾ। ਵਡੈਜ ਸਾਹਿਬ ਅੱਗੋਂ ਆਉਂਦੇ ਨੇ ਵੀ ਖੁਰਕ ਦਾ ਤਾਂ ਮਜ਼ਾ ਹੀ ਐਸਾ ਵੀ ਭਾਵੇਂ ਜ਼ਖਮ ਹੋ ਜਾਣ ਬੰਦੇ ਨੂੰ ਸਵਾਦ ਆਉਂਦਾ ਰਹਿੰਦਾ। ਅੱਛਾ ਖੈਰ, ਇਹ ਆਜਜ਼ ਇਸ 'ਤੇ ਭਰਪੂਰ ਇਤਜਾਜ ਕਰਦਾ। ਇਸ ਨਾਰਵਾ ਜ਼ਿਆਦਤੀ ਦੇ ਮੁਤਲਕ ਜਿਹੜੇ ਅਫਰਾਦ ਨੇ ਕੀਤੀ ਉਹਨਾਂ ਦੇ ਕੋਲੋਂ ਮਾਫੀ ਦਾ ਹੱਕ ਰੱਖਦਾ। ਉਹਨਾਂ ਨੇ ਕਿਹਾ ਅੱਜ ਦੀ ਦੁਨੀਆ 'ਚ ਆਜ਼ਾਦੀ ਇਜ਼ਹਾਰੇ ਰਾਏ ਅਤੇ ਨੋਬਲ ਪ੍ਰਾਈਜ਼ ਯਾਫਤਾ ਫਲਾਣੇ ਜੂਲੀਅਨ ਅਸਾਂਜ ਅਤੇ ਫਲਾਣੀ ਸ਼ਖਸੀਅਤ ਨੇ ਲਿਖਿਆ। ਉਹਨਾਂ ਨੂੰ ਤਾਂ ਵੈਸੇ ਕਿਸੇ ਨੂੰ ਖੁਰਕ ਨਹੀਂ ਸੀ ਪਈ, ਲੇਕਿਨ ਚਲੋ ਬਹਰਹਾਲ ਉਹਨਾਂ ਦਾ ਹਵਾਲਾ ਦੇ ਰਹੇ ਨੇ। ਉਹਨਾਂ ਨੂੰ ਨਾਪਸੰਦੀਦਾ ਸ਼ਖਸੀਅਤ ਕਰਾਰ ਦਿੱਤਾ। ਕਿੱਥੇ ਉਹ ਵੱਡੇ ਵੱਡੇ ਨਾਂ, ਕਿੱਥੇ ਆਜਜ਼ ਖੁਸ਼ਾਮਦੀ, ਆਪਣੇ ਆਪ ਨੂੰ ਖੁਸ਼ਾਮਦੀ ਕਹਿ ਰਹੇ ਨੇ। ਚਲੋ ਸੱਚ ਹੀ ਬੋਲ ਰਹੇ ਨੇ। ਕਿਉਂ ਜ਼ਬਰਦਸਤੀ ਸ਼ੇਰ ਦੀ ਖੱਲ 'ਚ ਲਵੇਟ ਕੇ ਮੈਨੂੰ ਸ਼ਿਕਾਰ ਕਰਨਾ ਚਾਹ ਰਹੇ ਹੋ? ਕੌਣ ਹੈ ਜਿਹੜਾ ਇਸ ਜ਼ੀਰੋ ਨੂੰ ਜ਼ਬਰਦਸਤੀ ਹੀਰੋ ਬਣਾਉਣਾ ਚਾਹੁੰਦਾ? ਅੱਲਾ ਹੀ ਖੈਰ ਕਰੇ, ਇੰਨਾ ਸੱਚ ਬੋਲ ਰਹੇ ਹੋ। ਇਸ ਸਾਜ਼ਿਸ਼ੀ ਦਾ ਪਤਾ ਲਵਾਓ, ਮੇਰੇ ਗੁਨਾਹਾਂ ਨੂੰ ਬਖਸ਼ਵਾ ਕੇ ਕਿਹੜਾ ਮੇਰੇ ਮੱਥੇ 'ਤੇ ਮਹਿਰਾਬ ਬਣਾਉਣਾ ਚਾਹੁੰਦਾ ਹੈ। ਮੈਂ ਕਾਲਮ ਲਿਖਿਆ ਜਿਸ 'ਤੇ ਤਹਿਰੀਕ ਇਨਸਾਫ ਵਾਲਿਆਂ ਨੇ ਪਹਿਲਾਂ ਤਪਰਰੇ ਭੇਜੇ, ਫਿਰ ISI ਨੇ ਉਹਦੀ ਵਜ਼ਾਹਤ ਜਾਰੀ ਕੀਤੀ। ਜਵਾਬਨ ਇਸ ਆਜਜ਼ ਨੇ ਵੀ ਜਵਾਬੁਲ ਜਵਾਬ ਤਹਿਰੀਰ ਕੀਤਾ ਔਰ ਮੇਰਾ ਖਿਆਲ ਸੀ ਕਿ ਮਾਮਲਾ ਖੁਸ਼ ਅਸਲੂਬੀ ਨਾਲ ਤੈਅ ਹੋ ਗਿਆ। ਮਿੰਨਤ ਤਰਲਾ ਹੀ ਕੀਤਾ ਸੀ ਜ਼ਾਹਿਰ ਇਹਨਾਂ ਨੇ, ਉਹਨਾਂ ਨੂੰ ਲੱਗਾ ਕਿ ਮਿੰਨਤ ਤਰਲੇ ਨਾਲ ਮਾਮਲਾ ਤੈਅ ਹੋ ਗਿਆ। ਆਉਂਦੇ ਨੇ ਮਗਰ ਸ਼ਾਹ ਤੋਂ ਜ਼ਿਆਦਾ ਸ਼ਾਹ ਦੇ ਵਫਾਦਾਰਾਂ ਨੇ ਮੈਨੂੰ ਬਾਗੀ ਅਤੇ ਰਾਂਦਾ ਦਰਗਾਹ ਬਣਾ ਦਿੱਤਾ। ਮੈਂ ਉਹਨਾਂ ਦੇ ਵਿੱਚੋਂ ਨਹੀਂ ਜਿਹੜਾ ਅਦਾਰਿਆਂ ਦੀ ਕਿਸੇ ਜੰਗ ਜਾਂ ਕਸ਼ਮਕਸ਼ ਦਾ ਖਵਾਹਾਂ ਮਤਲਬ ਕਿ ਉਹਦੀ ਕੋਈ ਖਵਾਹਿਸ਼ ਕਰਦਾ ਹੋਵਾਂ। ਮੈਂ ਉਹ ਵੀ ਨਹੀਂ ਜਿਹੜਾ ਆਪਣੀ ਧਰਤੀ ਮਾਂ ਦੇ ਮਫਾਦਾਤ ਦੇ ਖਿਲਾਫ ਮੁਹਿੰਮ ਚਲਾਵਾਂ। ਮੈਂ ਉਹ ਵੀ ਨਹੀਂ ਜਿਹੜਾ ਖਲਾਈ ਪ੍ਰਵਾਜ਼ਾਂ ਦੇ ਚੈਨਲਾਂ ਦੇ ਵਿੱਚੋਂ ਦੀ ਨੌਕਰੀ ਪਾਵਾਂ। ਖਲਾ ਨਵਰਦਾਂ ਅਤੇ ਖਬਰਾਂ ਅਤੇ ਝੂਠੀਆਂ ਰਿਪੋਰਟਾਂ ਲੈ ਕੇ ਅਹਿਲੇ ਸਹਾਫਤ ਅਤੇ ਸਿਆਸਤ ਨੂੰ ਬਦਨਾਮ ਕਰਾਂ। ਇਹ ਸਾਜਦ ਨੇ ਸਹਾਫਤ ਦੀ ਇੱਕ ਲੰਮੀ ਸੀੜੀ ਬਰਸਾਂ ਦੀ ਰਿਆਜ਼ਤ ਅਤੇ ਹਮੇਸ਼ਾ ਤਵਾਜ਼ਨ ਅਤੇ ਇਤਦਾਲ ਰੱਖਦੇ ਹੋਇਆਂ ਇਖਤਲਾਫੇ ਰਾਏ ਕੀਤਾ, ਮਗਰ ਕਦੀ ਇਹਤਰਾਮ ਦੇ ਦਾਇਰੇ ਨੂੰ ਅਬੂਰ ਨਹੀਂ ਕੀਤਾ। ਸਿਆਸਤਦਾਨਾਂ ਦੇ ਖਿਲਾਫ ਕੋਈ ਸਕੈਂਡਲ ਨਹੀਂ ਬਣਾਇਆ, ਕਦੇ ਡਿਸਕਸ ਨਹੀਂ ਕੀਤਾ। ਆਜਜ਼ ਨੇ ਕਿਸੇ ਦੇ ਕੰਨ ਨਹੀਂ ਭਰੇ। ਆਜਜ਼ ਨੂੰ ਲੋਕਾਂ ਨੇ ਕਿਹਾ ਵੀ ਮੁਲਕ 'ਚ ਵਾਪਸ ਨਾ ਜਾਈਂ, ਤੈਨੂੰ ਫੜ ਲੈਣਾ। ਜ਼ਾਹਿਰ ਹੈ 2-3 ਹਫ਼ਤੇ 4 ਤੇ ਨਹੀਂ ਸੀ ਆਏ। ਅਸੀਂ ਦੱਸਿਆ ਸੀ ਤੁਹਾਨੂੰ ਵੀ ਇਹਨਾਂ ਨੂੰ ਮਸ਼ਵਰਾ ਦਿੱਤਾ ਸੀ ਮੁਲਕ ਤੋਂ ਬਾਹਰ ਹੀ ਰਹੋ। ਇਹ ਰਹੇ ਫਿਰ ਕਾਫੀ ਲੰਮਾ ਅਰਸਾ, ਉਹ ਵੀ ਖਬਰ ਅਸੀਂ ਤੁਹਾਨੂੰ ਦਿੱਤੀ ਸੀ। ਹੁਣ ਆਪ ਉਸ ਗੱਲ ਨੂੰ ਮੰਨ ਵੀ ਰਹੇ ਨੇ ਜਿਹੜੀ ਅਸੀਂ ਖਬਰ ਉਦੋਂ ਤੁਹਾਨੂੰ ਦਿੱਤੀ ਸੀ। ਅਸੀਂ ਤੁਹਾਨੂੰ ਦੱਸਿਆ ਸੀ ਨਾ ਕਿ ਇਹਨਾਂ ਨੂੰ ਕਿਹਾ ਗਿਆ ਹੈ ਕਿ ਮੁਲਕ 'ਚ ਨਹੀਂ ਆਉਣਾ। ਹੁਣ ਮੰਨ ਰਹੇ ਨੇ ਕਿ ਆਜਜ਼ ਨੂੰ ਦੱਸਿਆ ਗਿਆ ਵੀ ਵਾਪਸ ਨਾ ਆਇਓ, ਏਅਰਪੋਰਟ 'ਤੇ ਆਏ ਤਾਂ ਫੜੇ ਜਾਓਗੇ। ਉਹਨਾਂ ਕਿਹਾ ਫਿਰ ਮੈਂ ਆਇਆ ਏਅਰਪੋਰਟ 'ਤੇ ਵਾਪਸ,
ਤੇ ਮੈਨੂੰ ਕਿਸੇ ਨੇ ਨਹੀਂ ਫੜਿਆ। ਜ਼ਾਹਿਰ ਹੈ ਇੰਨੇ ਦਿਨਾਂ ਬਾਅਦ ਆਓਗੇ, ਕੌਣ ਫੜੇਗਾ, ਕੰਮ ਹੀ ਪੁਰਾਣਾ ਹੋ ਗਿਆ ਸੀ। ਤੇ ਉਹਨਾਂ ਨੇ ਕਿਹਾ ਬਹਰਹਾਲ ਮੇਰੇ ਵਰਗਾ ਡਰਪੋਕ ਜਿਹੜਾ ਉਹ ਲੁਕਿਆ ਲੁਕਿਆ ਹੀ ਫਿਰਦਾ, ਅੱਜ ਕੱਲ੍ਹ ਮੈਂ ਪਰੇਸ਼ਾਨ ਰਹਿੰਦਾ। ਗੱਲਾਂ ਤਾਂ ਅੱਗੇ ਵੀ ਕਾਫੀ ਨੇ। ਉਹਨਾਂ ਨੇ ਕਿਹਾ ਕਿ ਮੈਨੂੰ ਕਾਮਲ ਯਕੀਨ ਹੈ ਕਿ ਸ਼ਹਿਬਾਜ਼ ਸ਼ਰੀਫ ਨੇ ਮੇਰੇ 'ਤੇ ਪਾਬੰਦੀ ਨਹੀਂ ਲਾਈ। ਇਸ ਆਜਜ਼ ਦਾ ਔਰ ਮੂੰਹ ਕਾਲੇ ਨੂੰ ਦੇਖ ਕੇ ਨਾਰਾਜ਼ ਨਾ ਹੋਵੇ, ਆਪਣੇ ਮੂੰਹ ਨੂੰ ਕਾਲਾ ਕਹਿ ਰਹੇ, ਪਤਾ ਨਹੀਂ ਕੀ ਕੁਛ ਲਿਖ ਛੱਡਿਆ ਹੈ। ਬਹਰਹਾਲ ਗੱਲ ਜਿਹੜੀ ਅਸਲ ਸੀ, ਅੱਗੇ ਲਿਖਿਆ ਕਿ YouTube ਦੇ ਉੱਤੇ ਰਾਈ ਦਾ ਪਹਾੜ ਬਣ ਜਾਂਦਾ ਹੈ। ਮੈਂ ਤੇ ਰਾਈ ਲਿਖੀ ਸੀ, ਤੁਸੀਂ ਪਹਾੜ ਨਾ ਸਮਝੋ ਉਹਨੂੰ, ਐਡੀ ਗੱਲ ਵੱਡੀ ਨਾ ਕਰੋ, ਜਾਂਦੀ ਕਰੋ, ਮੈਨੂੰ ਮਾਫੀ ਦਿਓ। ਮਤਲਬ ਮਿੰਨਤਾਂ ਕਰ ਰਹੇ ਨੇ, ਤਰਲੇ ਕਰ ਰਹੇ ਨੇ। ਵੜੈਚ ਸਾਹਿਬ ਜਿਹੜੇ ਉਹਨਾਂ ਨੂੰ ਅੱਗੇ ਲਿਖਦੇ ਨੇ ਆਖਿਰ ਤੇ ਕਿ ਖੋਦਾ ਪਹਾੜ ਤੇ ਨਿਕਲਿਆ ਚੂਹਾ, ਮੈਨੂੰ ਚੂਹਾ ਹੀ ਸਮਝੋ। ਮਤਲਬ ਕਿ ਉਹ ਬਿਲਕੁਲ ਵੜੈਚ ਸਾਹਿਬ ਜਿਹੜੇ ਨੇ ਲੰਮੇ ਪੈ ਗਏ ਨੇ। ਮੈਂ ਕਦੀ ਰਿਕੁਐਸਟ ਨਹੀਂ ਕੀਤੀ ਹਕੂਮਤ ਵਕਤ ਕੋਲੋਂ, ਹਮੇਸ਼ਾ ਸੀਨਾ ਠੋਕ ਕੇ ਉਹਨਾਂ ਨਾਲ ਗੱਲ ਕੀਤੀ ਹੈ। ਅੱਜ ਬਈ ਮੈਂ ਵੀ ਉਹਨਾਂ ਦਾ ਤਰਲਾ ਕਰਦਾ ਵੀ ਬੰਦੇ ਨੂੰ ਖੁਰਕ ਵੀ ਪੈ ਗਈ ਹੈ, ਬੰਦਾ ਜਿਹੜਾ ਉਹ ਬਿਲਕੁਲ ਲੰਮਿਆਂ ਵੀ ਪੈ ਗਿਆ, ਆਪਣਾ ਮੂੰਹ ਵੀ ਕਾਲਾ ਦੱਸਣ ਡਿਆ, ਪਤਾ ਨਹੀਂ ਕਿਹੜੀ ਗੱਲ ਸਾਡਾ ਭਰਾ ਦੱਸਣ ਡਿਆ। ਮਿਹਰਬਾਨੀ ਕਰੋ, ਜਾਂਦੀ ਕਰੋ, ਇਸ ਤਰ੍ਹਾਂ ਨਾ ਕਰੋ। ਜਿਹੜੀ ਦਾਵਤ 'ਤੇ ਬੁਲਾਉਂਦੇ ਹੋ ਉੱਥੇ ਰੋਟੀ ਪਾਣੀ ਖਾਣ ਦਿਓ ਭਰਾ ਸਾਡੇ ਨੂੰ। ਮੇਰਾ ਉਹਦੇ ਜੇ ਘਰੋਂ ਖਾਣਾ ਪੈ ਗਿਆ ਸਾਰਾ ਵੇਲਾ ਤਾਂ ਬੜਾ ਮੁਸੀਬਤ ਬਣ ਜਾਣੀ ਹੈ। ਥੋੜ੍ਹੀ ਜਿਹੀ ਮਿਹਰਬਾਨੀ ਕਰੋ। ਮੈਂ ਇਹ ਮਸ਼ਵਰਾ ਦੇ ਸਕਦਾ ਤੁਹਾਨੂੰ ਕਿ ਐਡਾ ਜ਼ੁਲਮ ਨਾ ਕਰੋ। ਇਹ ਭਾਈ ਹੋਣੀ, ਅੱਲਾ ਇਹਨਾਂ ਨੂੰ ਲੰਮੀ ਜ਼ਿੰਦਗੀ ਦੇਵੇ, ਬੜੀ ਲੰਮੀ ਜ਼ਿੰਦਗੀ ਦੇਵੇ, ਲੇਕਿਨ ਇਹਨਾਂ ਦੀ ਜ਼ਿੰਦਗੀ ਨੂੰ ਵੀ ਕੁਛ ਹੋ ਸਕਦਾ ਹੈ। ਇਸ ਤਰ੍ਹਾਂ ਨਾ, ਇਹ ਬਹੁਤ ਵੱਡਾ ਗਮ ਹੈ ਜਿਹੜਾ ਉਹਨਾਂ ਨੂੰ ਲੱਗ ਗਿਆ। ਬਿਲਕੁਲ ਲੰਮੇ ਪਏ ਨੇ। ਹਕੂਮਤ ਵਕਤ ਦੇ ਅੱਗੇ ਅਸੀਂ ਇhtਜਾਜ ਕਰਦੇ ਹਾਂ। ਮੈਂ ਚਾਹੁੰਦਾ ਮਾਜ਼ਰਤ, ਇਹ ਖਬਰ ਕੋਈ ਸੀਰੀਅਸ ਨਹੀਂ ਸੀ। ਮੈਂ ਤੁਹਾਡੇ, ਮੈਨੂੰ ਪਤਾ 10-12 ਮਿੰਟ ਜ਼ਾਇਆ ਕੀਤੇ ਨੇ, ਇਹਦੇ ਲਈ ਹੱਥ ਜੋੜ ਕੇ ਮਾਜ਼ਰਤ ਤੁਹਾਡੇ ਕੋਲੋਂ। ਬਹਰਹਾਲ ਕੀ ਸੋਚਦੇ ਹੋ ਸਾਰੀ ਗੱਲ ਦੇ ਬਾਰੇ, ਇਹਦੇ 'ਤੇ ਆਪਣਾ ਜ਼ਰਾ ਕੌਮੈਂਟ ਅੱਜ ਜ਼ਰੂਰ ਛੱਡਣਾ। ਮੈਨੂੰ ਦਿਓ ਇੱਥੋਂ ਇਜਾਜ਼ਤ ਤੇ ਰੱਬ ਰੱਖਾ।